ਇਹ ਤਾਂ ਆਪਾਂ ਨਹੀਂ ਕਿਸੇ ਨੂੰ ਵੀ ਰਿਕਮੈਂਡ ਨਹੀਂ ਕਰਦੇ ਵੀ ਸ਼ੋਲਡਰ ਦੇ ਉੱਤੇ ਭਾਈ ਲਾ ਕੇ ਤੁਸੀਂ ਜਿਹੜਾ ਉਹ ਸੌਵੋ। ਸੇਫ ਪਾਰਕਿੰਗ ਜ਼ਰੂਰੀ ਆ। ਅਦਰਵਾਈਜ਼ ਆਪਾਂ ਦੇਖਿਆ ਰੀਸੈਂਟਲੀ ਇੱਕ ਥਾਂ ਤੋਂ ਬੰਦੂਕ ਦੀ ਨੋਕ ਦੇ ਉੱਤੇ ਟਰੱਕ ਚੋਰੀ ਕਰਕੇ ਵੀ ਜਿਹੜਾ ਉਹ ਲੈ ਗਏ। ਫਿਰ ਇੱਦਾਂ ਦੀਆਂ ਇੰਸੀਡੈਂਟਸ, ਐਕਸੀਡੈਂਟਸ, ਹੋਰ ਕਈ ਕੁਛ ਜਿਹੜਾ ਇਸ ਦੇ ਨਾਲ ਜਿਹੜਾ ਕਿਊਮੂਲੇਟਿਵ ਇਫੈਕਟ ਜਿਹੜਾ ਆਪਾਂ ਦੇਖਦੇ ਹਾਂ ਵੀ ਉਹ ਆਉਂਦਾ ਆ। ਸੋ ਰਿਕਮੈਂਡਡ ਇਹੀ ਆ ਵੀ ਭਾਈ ਆਪਣੇ ਜਿਹੜੇ ਟ੍ਰਿਪ ਦੀ ਪਲੈਨਿੰਗ ਆ ਉਹ ਉਸ ਹਿਸਾਬ ਦੇ ਨਾਲ ਕਰੋ ਵੀ ਜਦੋਂ ਤੁਹਾਨੂੰ ਲੱਗਦਾ ਜਿਹੜੇ ਟਾਈਮ ਤੁਹਾਨੂੰ ਪਾਰਕਿੰਗ ਬੈਸਟ ਵੀ ਜਿਹੜੀ ਉਹ ਮਿਲ ਸਕਦੀ ਆ ਉਹ ਦੇਖੋ। ਹਰ ਇੱਕ ਚੀਜ਼ ਤੁਹਾਡੇ ਹੱਥ 'ਚ ਨਹੀਂ, ਸਰਕਮਸਟੈਂਸ਼ੀਅਲ ਬਹੁਤ ਕੁਛ ਹੁੰਦਾ ਆ। ਪਰ ਆਪਣੀ ਸੇਫਟੀ ਦਾ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਗੱਲ ਰੱਖੋ। ਰਮਨ ਜੀ, ਆਪਾਂ ਲਾਸਟ ਟਾਈਮ ਵੀ ਸੇਫਟੀ ਨੂੰ ਲੈ ਕੇ ਇੱਦਾਂ ਥੋੜ੍ਹੀ ਗੱਲ ਕੀਤੀ ਸੀ ਵੀ ਸੇਫਟੀ ਨੂੰ ਲੈ ਕੇ ਹੋਰ ਕੀ ਕੀ ਚੀਜ਼ਾਂ ਜਿਹੜੇ ਟਰੱਕਰਸ ਆ ਉਹ ਕਰ ਸਕਦੇ, ਆਲੇ ਦੁਆਲੇ ਦਾ ਵੀ ਕਿੱਦਾਂ ਧਿਆਨ ਰੱਖਣਾ, ਕੀ ਆਪਣੀ ਸੇਫਟੀ ਦੇ ਲਈ ਕੋਈ ਹਥਿਆਰ ਰੱਖਿਆ ਜਾ ਸਕਦਾ ਹੁੰਦਾ ਟਰੱਕਰਸ ਦੇ ਕੋਲ, ਜਾਂ ਉਹ ਸਟੇਟ ਟੂ ਸਟੇਟ ਵੇਰੀ ਕਰਦਾ ਹੈ? ਦੇਖੋ, ਮੈਂ ਰਿਕਮੈਂਡ ਨਹੀਂ ਕਰਦਾ, ਸਟੇਟ ਟੂ ਸਟੇਟ ਵੇਰੀ ਕਰਦਾ ਹੈ। ਇਹ ਪਰਸਨਲ ਚੋਇਸ ਹੈਗੀ ਆ। ਇਟਸ ਨਾਟ ਵੀ ਕੋਈ ਰਿਕਮੈਂਡ ਕਰਦਾ ਹੈ ਜਾਂ ਨਹੀਂ ਕਰਦਾ ਹੈਗਾ। ਪਰਸਨਲ ਚੋਇਸ, ਤੁਸੀਂ ਕੀ ਕਰਨਾ ਹੈਗਾ। ਬਟ ਸਟੇਟ ਟੂ ਸਟੇਟ ਲਾਜ਼ ਜਿਹੜੇ ਆ ਬਹੁਤ ਜ਼ਿਆਦਾ ਡਿਫਰ ਕਰਦੇ ਹੈਗੇ ਆ। ਸੋ ਇਸ ਕਰਕੇ ਜੇ ਕਿਸੇ ਦੀ ਕੋਈ ਇੱਛਾ ਹੈਗੀ ਇੱਦਾਂ ਦਾ ਕੰਮ ਕਰਨ ਦੀ, ਤਾਂ ਮੇਕ ਸ਼ੋਰ ਕਿ ਸਟੇਟ ਲਾਜ਼ ਦੇ ਨਾਲ ਕੰਪਲਾਇੰਟ ਹੋਣਾ ਜ਼ਰੂਰੀ ਹੈਗਾ। ਦੂਸਰੀ ਗੱਲ ਹੈਗੀ ਆ ਕਿ ਜੇ ਤੁਸੀਂ ਸਿੰਪਲੀ ਕੁਛ ਨੋਰਮਲ ਸਟੈਪਸ ਜਿਹੜੇ ਆ ਉਹ ਤੁਸੀਂ ਕਰਦੇ ਹੈਗੇ ਆ, ਤੇ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਕੋਈ ਏਡੀ ਖਾਸ ਸਿਚੁਏਸ਼ਨ ਨਹੀਂ ਖੜੀ ਹੁੰਦੀ। ਇਹ ਸਿਰਫ ਅਣਗਹਿਲੀ ਜਿਹੜੀ ਆ ਉਹ ਹੁੰਦੀ ਆ। ਅਣਗਹਿਲੀ ਦੇ ਕਰਕੇ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਹੈਗੀਆਂ। ਪਹਿਲੀ ਸਾਰਿਆਂ ਨਾਲੋਂ ਚੀਜ਼ ਹੈਗੀ ਆ ਜ਼ਰੂਰੀ ਜਿਹੜੀ ਆ ਕਿ ਤੁਹਾਡਾ ਟ੍ਰਿਪ ਪਲੈਨਡ ਹੋਣਾ ਚਾਹੀਦਾ। ਟ੍ਰਿਪ ਪਲੈਨ ਦਾ ਮਤਲਬ ਹੈ ਕਿ ਤੁਹਾਨੂੰ ਪਹਿਲੇ ਦਿਨ ਪਤਾ ਹੈ ਕਿ ਤੁਸੀਂ ਅਰਾਊਂਡ ਅਬਾਊਟ ਕਿੰਨੇ ਮਾਈਲਸ ਤੁਸੀਂ ਟਰੈਵਲ ਕਰਨਾ ਹੈਗਾ ਤੇ ਕਿਹੜੇ ਟਰੱਕ ਸਟਾਪ ਤੇ ਤੁਸੀਂ ਖੜਨਾ ਹੈਗਾ। ਮੋਸਟਲੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾਂ ਪਰਿਵਾਰ ਵਾਲਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਅੱਜ ਤੁਸੀਂ ਕਿੱਥੇ ਜਾ ਕੇ ਖੜਨਾ ਹੈਗਾ। ਮੇਕ ਸ਼ੋਰ ਜੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉਹ ਕਨਫਰਮ ਕਰੋ ਵੀ ਤੁਸੀਂ ਉੱਥੇ ਪਹੁੰਚ ਗਏ ਹੈਗੇ ਆ, ਉੱਥੇ ਸੇਫਲੀ ਤੁਸੀਂ ਪਾਰਕ ਕਰ ਲਿਆ ਹੈਗਾ। ਫਿਰ ਉਸ ਤੋਂ ਅੱਗੇ ਜਿਹੜਾ ਹੈਗਾ ਕਿ ਤੁਹਾਨੂੰ ਇੱਕ ਜ਼ਰੂਰੀ ਚੀਜ਼ ਹੋ ਰਿਹਾ ਸੈਕਿੰਡ, ਕਿ ਤੁਹਾਨੂੰ ਆਪਣੀ ਪਿੱਛੇ ਜ਼ਰੂਰ ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਤੁਹਾਨੂੰ ਕੋਈ ਗੱਡੀ ਫੋਲੋ ਕਰ ਰਹੀ ਹੈਗੀ ਆ, ਕਿਉਂਕਿ ਟਰੱਕਿੰਗ ਦੇ ਵਿੱਚ ਸਾਰਾ ਦਿਨ ਦੋ ਹੀ ਤਾਂ ਕੰਮ ਹੁੰਦੇ ਆ, ਫਰੰਟ ਦੇਖਣਾ ਤੇ ਬੈਕ ਸ਼ੀਸ਼ਾ ਦੇਖਣਾ। ਸੋ ਤੁਸੀਂ ਪਿੱਛੇ ਦੇ ਵਿੱਚ ਧਿਆਨ ਰੱਖੋ ਕਿ ਕਿਉਂਕਿ ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦਾ ਕੰਮ ਹੁੰਦਾ ਤੁਹਾਨੂੰ ਫੋਲੋ ਕੀਤਾ ਜਾਂਦਾ, ਪਹਿਲਾਂ ਤੁਹਾਨੂੰ ਦੇਖਿਆ ਜਾਂਦਾ ਹੈ ਤੁਸੀਂ ਕਿੱਥੇ ਜਾ ਕੇ ਖੜਦੇ ਆ, ਕੀ ਕਰਦੇ ਆ। ਹੋ ਸਕਦਾ ਤੁਸੀਂ ਇੱਕ ਜਗ੍ਹਾ ਸੇਫ ਪਾਰਕਿੰਗ ਕੀਤੀ ਹੋਵੇ, ਉਹਦਾ ਨੈਕਸਟ ਸਟਾਪ ਤੇ ਜਾ ਕੇ ਤੁਸੀਂ ਅਨਸੇਫ ਪਾਰਕਿੰਗ ਕਰ ਲਈ ਆ। ਸੋ ਤੁਹਾਨੂੰ ਫੋਲੋ ਕੀਤਾ ਜਾਂਦਾ ਆ ਆਲਵੇਜ਼ ਜਦੋਂ ਇੱਦਾਂ ਦੇ ਕੰਮ ਹੁੰਦੇ ਆ। ਸੋ ਮੇਕ ਸ਼ੋਰ ਕਿ ਆਪਣਾ ਬੈਕਗਰਾਊਂਡ ਜਿਹੜਾ ਮਿਰਰ ਹੈਗਾ ਉਹ 'ਚ ਜੇ ਕੋਈ ਤੁਹਾਨੂੰ ਕਾਰ ਕੰਸਿਸਟੈਂਟਲੀ ਫੋਲੋ ਕਰ ਰਹੀ ਹੈਗੀ ਆ ਔਰ ਤੁਸੀਂ ਕੋਈ ਐਗਜ਼ਿਟ ਲਿਆ ਹੈਗਾ, ਤੁਹਾਡੇ ਨਾਲ ਹੀ ਉਹ ਐਗਜ਼ਿਟ ਲਿਆ, ਤੁਸੀਂ ਵਾਪਸ ਤੁਰੇ, ਤੁਹਾਡੇ ਨਾਲ ਹੀ ਤੁਰੇ ਆ, ਤੇ ਉਹੋ ਜਿਹੀਆਂ ਚੀਜ਼ਾਂ ਤੋਂ ਜਿਹੜਾ ਥੋੜਾ ਜਿਹਾ ਬਚ ਕੇ। ਤੇ ਇੱਕ ਦੂਸਰੀ ਚੀਜ਼ ਹੈਗੀ ਆ ਕਿ ਲਾਅ ਇਨਫੋਰਸਮੈਂਟ ਨੂੰ ਨੋਟੀਫਾਈ ਜ਼ਰੂਰ ਕਰ ਦਿਆ ਕਰੋ ਰਾਈਟ ਅਵੇ, ਕਿਉਂਕਿ ਬਹੁਤ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਇਸ ਚੀਜ਼ ਤੋਂ ਡਰ ਜਾਂਦੇ ਆ ਵੀ ਛੱਡੋ ਪਰੇ, ਕੀ ਪੁਲਿਸ ਨਾਲ ਗੱਲ ਕਰਨੀ ਹੈ, ਕੋਈ ਨਹੀਂ, ਕੋਈ ਹੋਊਗਾ, ਠੀਕ ਹੈ, ਇਟਸ ਓਕੇ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹ ਧਿਆਨ 'ਚ ਰੱਖੋ। ਬਾਕੀ ਦੂਸਰੀ, ਜਿੱਥੇ ਤੁਸੀਂ ਜਾ ਕੇ ਟਰੱਕ ਪਾਰਕ ਕਰਨਾ ਹੈਗਾ, ਮੇਕ ਸ਼ੋਰ ਆਪਣੇ ਸਰਾਊਂਡਿੰਗਸ ਦਾ ਧਿਆਨ ਰੱਖੋ, ਕੌਣ ਕੌਣ ਖੜਾ, ਕਿਸ ਤਰ੍ਹਾਂ ਖੜਾ, ਕੀ ਕਰ ਰਿਹਾ ਹੈਗਾ, ਕਿਸ ਤਰ੍ਹਾਂ ਦੀ ਐਕਟੀਵਿਟੀ ਹੈਗੀ ਆ। ਥੋੜ੍ਹੀ ਦੇਰ ਸੀਟ ਤੇ ਬੈਠ ਕੇ ਵਾਚ ਕਰੋ। ਮਤਲਬ ਕਿ ਕਾਫੀ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਉਹ ਤੁਹਾਡੇ ਲਾਗੇ ਛਾਗੇ ਹੁੰਦੀਆਂ, ਪਰ ਤੁਸੀਂ ਕਈ ਵਾਰੀ ਟਰੱਕ ਪਾਰਕ ਕਰਦੇ ਹਾਂ, ਸਾਰੀ ਠਾ ਸੀਟ ਤੋਂ ਉੱਠ ਕੇ ਆਪਾਂ ਪਿੱਛੇ ਬੈਠਦੇ ਚਲੇ ਜਾਂਦੇ ਹਾਂ ਤੇ ਆਪਾਂ ਕੋਈ ਚੀਜ਼ ਦੇਖਦੇ ਨੀ ਗੇ। ਸੋ ਉਹ ਵੀ ਇੱਕ ਹੈਗਾ ਆ ਖਤਰਾ ਆ। ਤੀਸਰੀ ਗੱਲ, ਚੌਥੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੈਗੇ ਆ ਕਿਸੇ ਵੀ ਜਗ੍ਹਾ ਤੇ ਖਾਸ ਕਰਕੇ ਜਿਹੜਾ ਨਾ ਇਸ ਵੇਲੇ ਰਾਜਕਰਨ ਜਿਹੜਾ ਇੰਨਾ ਫੋਨ ਤੇ ਡਿਪੈਂਡੈਂਸੀ ਆ ਔਰ ਕਈ ਲੋਕੀ ਫੋਨ ਤੇ ਇੰਨੀਆਂ ਗੱਲਾਂ ਕਰੀ ਜਾਂਦੇ ਹੁੰਦੇ ਆ, ਉਹ ਈਵਨ ਆਪਣਾ ਹੈਡਫੋਨ ਲਾ ਕੇ ਟਰੱਕ ਚੋਂ ਬਾਹਰ ਨਿਕਲਦੇ ਆ, ਉਹਨਾਂ ਨੂੰ ਕੁਛ ਨਹੀਂ ਆਲੇ ਦੁਆਲੇ ਦਾ ਪਤਾ ਹੁੰਦਾ ਤੇ ਉਹ ਸਿੱਧੇ ਤੁਰੇ ਜਾਂਦੇ ਆ ਟਰੱਕ ਸਟਾਪ ਤੇ ਅੰਦਰ ਨੂੰ, ਹੈ ਨਾ, ਈਵਨ ਅੰਦਰ ਜਾ ਕੇ ਫੋਨ ਤੇ ਗੱਲਾਂ ਕਰ। ਸੋ ਟਰਾਈ ਟੂ ਗੈਟ ਆਫ ਦਾ ਫੋਨ। ਜੇ ਤੁਸੀਂ ਕਿਤੇ ਰੁਕੇ ਆ ਤਾਂ ਫੋਨ ਬੰਦ ਕਰੋ ਤਾਂ ਕਿ ਤੁਹਾਨੂੰ ਸਰਾਊਂਡਿੰਗਸ ਦਾ ਪਤਾ ਰਹੇ। ਮੋਸਟਲੀ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ ਕਿ ਫੋਨ ਤੇ ਇੰਨਾ ਜ਼ਿਆਦਾ ਹੁੰਦੇ ਆ ਕਿ ਸਰਾਊਂਡਿੰਗ ਦਾ ਪਤਾ ਹੀ ਨਹੀਂ ਹੁੰਦਾ ਕੁਛ ਵੀ। ਮੈਨੂੰ ਇੱਕ ਹੈਰਾਨੀ ਕਰਨ ਵਾਲਾ, ਪਿਛਲੇ ਵੀਕ ਅਸੀਂ ਪੋਡਕਾਸਟ ਕਰਦੇ ਸੀਗੇ ਤੇ ਉਹਦੇ ਵਿੱਚ ਇੱਕ ਇੰਸਟੈਂਸ ਸੁਣਨ ਨੂੰ ਮਿਲਿਆ ਰਾਜਕਰਨ ਕਿ ਬੰਦਾ ਜਿਹੜਾ ਸੀਗਾ ਉਹ ਟਰੱਕ ਉਹਨੇ ਰਾਤ ਨੂੰ ਖੜਾ ਕੀਤਾ ਆਣ ਕੇ ਰੈਸਟ ਏਰੀਏ ਤੇ ਉੱਥੋਂ ਸੀਟ ਤੋਂ ਉੱਠਿਆ ਤੇ ਪਿੱਛੇ ਜਾ ਕੇ ਸੌਂ ਗਿਆ ਤੇ ਸਵੇਰੇ ਉਹਨੇ
ਉੱਠਿਆ, ਬੈੱਡ ਤੋਂ ਉੱਠਿਆ ਤੇ ਸਿੱਧਾ ਸੀਟ ਤੇ ਆਣ ਕੇ ਬੈਠ ਕੇ ਟਰੱਕ ਤੋਰ ਲਿਆ, ਠੀਕ ਹੈ ਨਾ। ਤੇ ਹੋਇਆ ਕਿ ਉਹਦੇ ਟਰੱਕ ਦੇ ਅੱਗੇ ਕੋਈ ਕਾਰ ਪਾਰਕ ਕਰ ਗਿਆ। ਠੀਕ ਹੈ। ਉਹ ਸਵੇਰੇ ਜਦੋਂ ਉੱਠ ਕੇ ਸਟਾਰਟ ਕਰਕੇ ਕਾਰ ਤੁਰਿਆ ਟਰੱਕ ਤੇ, ਉਹ ਟਰੱਕ ਆਬਵੀਅਸਲੀ ਕਾਰ ਦੇ ਉੱਤੇ ਚੜ ਗਿਆ, ਠੀਕ ਹੈ ਨਾ, ਜਾਂ ਵਿੱਚ ਵੱਜਾ ਜਾਂ ਜੋ ਵੀ ਕੁਛ ਹੋਇਆ ਹਨਾ। ਤੇ ਉਹ ਚੀਜ਼ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਜਦੋਂ ਕੋਈ ਇਹ ਟਰੱਕ ਦਾ ਕੰਮ ਹੈਗਾ, ਇਹਦੇ ਵਿੱਚ ਜਿਹੜੀ ਤੁਹਾਡੀ ਕੰਸਿਸਟੈਂਸੀ ਆ, ਜਿਹੜਾ ਤੁਹਾਡਾ ਦਿਮਾਗ ਆ, ਉਹ ਤੁਹਾਡੇ ਆਲੇ ਦੁਆਲੇ ਰਹਿਣਾ ਚਾਹੀਦਾ, ਨਾ ਕਿ ਤੁਸੀਂ ਫੋਨ ਦੇ ਉੱਤੇ ਹਜ਼ਾਰਾਂ ਮੀਲ ਦੂਰ ਲੋਕਾਂ ਨਾਲ ਗੱਲਾਂ ਕਰੀ ਜਾਂਦੇ ਆ। ਤੁਹਾਡਾ ਦਿਮਾਗ ਜਿਹੜਾ ਮਾਈਂਡ ਸੈਟ ਹੈ ਉਹ ਤੁਹਾਡਾ ਹੋਰ ਕਿਤੇ ਤੁਰਿਆ ਫਿਰਦਾ, ਟਰੱਕ ਤੁਸੀਂ ਚਲਾਈ ਜਾਂਦੇ ਆ। ਸੋ ਇਹ ਵੀ ਬਹੁਤ ਵੱਡੇ ਇਸ਼ੂ ਹੈਗੇ ਆ ਇਸ ਵੇਲੇ। ਪੇਇੰਗ ਅਟੈਂਸ਼ਨ ਤੇ ਜਿਹੜਾ CB ਰੇਡੀਓ ਹੈਗਾ, ਇੱਕ ਬਹੁਤ ਵਧੀਆ ਚੀਜ਼ ਹੈਗੀ ਆ। CB ਰੇਡੀਓ ਜਿਹੜਾ, ਜਦੋਂ ਮੰਨ ਲਓ ਜੇ ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਦਿਖਦੀ ਆ, ਹੁੰਦੀ ਆ, ਕਰਦੀ ਆ, CB ਰੇਡੀਓ ਇੱਕ ਐਸਾ ਚੀਜ਼ ਆ ਕਿ ਜਿੱਥੇ ਤੁਸੀਂ ਅਨਾਊਂਸਮੈਂਟ ਜਿਹੜੇ ਪ੍ਰੋਪਰ ਚੈਨਲ ਹੈਗੇ ਉਹਨਾਂ ਤੇ ਕਰੋ, ਤੁਹਾਡੇ ਲਾਗੇ ਛਾਗੇ ਖੜੇ ਸਾਰੇ ਟਰੱਕ ਤੁਹਾਨੂੰ ਸੁਣ ਸਕਦੇ ਜਿਹਨਾਂ ਕੋਲ CB ਹੈਗਾ। ਸੋ ਇਹ ਬਹੁਤ ਵਧੀਆ ਟੂਲ ਹੈਗਾ CB ਰੇਡੀਓ, ਜਿਹੜਾ ਬਹੁਤ ਵਧੀਆ ਟੂਲ ਹੈਗਾ। ਇਹ ਕਈ ਮਾਮਲਿਆਂ ਦੇ ਵਿੱਚ ਤੁਹਾਨੂੰ ਇਹ CB ਰੇਡੀਓ ਜਿਹੜਾ ਬਹੁਤ ਹੈਲਪ ਕਰਦਾ। ਈਵਨ ਤੁਸੀਂ ਰੋਡ ਤੇ ਚੱਲਦੇ ਆ ਤੇ ਤੁਹਾਨੂੰ ਸਰਾਊਂਡਿੰਗ ਤੇ 2, 3, 4, 5 ਮੀਲ ਤੱਕ ਦਾ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ। ਫੋਨ ਤੇ ਨਹੀਂ ਉਹ ਪਤਾ ਕਰ ਸਕਦੇ, CB ਰੇਡੀਓ ਤੇ ਕਰ ਸਕਦੇ। ਜੀ ਜੀ, ਬਿਲਕੁਲ। ਤੇ ਅਗਲੀ ਗੱਲ ਆਪਾਂ ਜਿਹੜੀ ਉਹ ਕਰਦੇ ਆ, ਟਰੱਕਿੰਗ ਕਪੈਸਿਟੀ ਜਾਂ ਟਨੇਜ ਜਿਹੜੀ ਆ ਉਸ ਨੂੰ ਜਿਹੜਾ ਉਹ ਲੈ ਕੇ ਕੀ ਜਿਹੜੀ ਸਥਿਤੀ ਚੱਲ ਰਹੀ ਆ। ਇੱਕ ਨਾ ਹੁਣੇ ਆਪਾਂ ਨੂੰ ਕਾਲ ਆਈ, ਉਹਨਾਂ ਨੇ ਆਫ ਏਅਰ ਹੀ ਗੱਲ ਕੀਤੀ, ਕਹਿੰਦੇ ਵੀ ਮੈਂ ਰੇਲ ਗੱਡੀ ਦੇ ਜਿਹੜੀ ਲਾਈਨ ਉਸ ਦੇ ਨਜ਼ਦੀਕ ਉਹਨਾਂ ਦਾ ਘਰ ਆ, ਤੇ ਕਹਿੰਦੇ ਵੀ ਲੱਦੀਆਂ ਹੀ ਜਾਂਦੀਆਂ ਆ। ਕੀ ਕੁਛ ਏਦਾਂ ਦਾ ਹੋਇਆ ਵੀ ਟ੍ਰੇਨ ਦੇ ਜ਼ਰੀਏ ਹੁਣ ਜ਼ਿਆਦਾ ਮਾਲ ਜਿਹੜਾ ਉਹ ਜਾ ਰਿਹਾ ਆ, ਟਰੱਕਾਂ ਦੀ ਕਪੈਸਿਟੀ ਘਟ ਰਹੀ ਆ, ਜਾਂ ਟਰੱਕਾਂ ਦੇ ਉੱਤੇ ਘੱਟ ਆਵਾਜਾਈ ਹੋ ਰਹੀ ਆ ਇਸ ਟਾਈਮ ਫਰੇਟ ਦੀ? ਨਹੀਂ ਰਾਜਕਰਨ, ਆਪਾਂ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਬੜੇ ਚਿਰ ਤੋਂ ਬੜੀਆਂ ਗੱਲਾਂ ਹੁੰਦੀਆਂ ਹਮੇਸ਼ਾ ਕਿ ਲੱਦੀਆਂ ਜਾਂਦੀਆਂ ਟ੍ਰੇਨਾਂ। ਉਹ ਜਿਹੜੀ ਉਹਨਾਂ ਦੀ ਕਪੈਸਿਟੀ ਆ, ਉਹਨਾਂ ਦੀ ਕਪੈਸਿਟੀ ਆ, ਜਿਹੜੀ ਉਹ ਕੰਮ ਕਰ ਸਕਦੇ ਉਹ ਵੀ ਕਰ ਸਕਦੇ ਆ। ਠੀਕ ਹੈ। ਇੱਥੇ ਜ਼ਿਆਦੀਆਂ ਲੱਦੀਆਂ ਕਿਉਂਕਿ ਹੋ ਸਕਦਾ ਉਹ ਜਿਹੜੇ ਰਾਊਟ ਦੇ ਲਾਗੇ ਰਹਿੰਦੇ ਆ ਉੱਥੇ ਆਲਵੇਸਟ ਟ੍ਰੇਨ ਜਿਹੜੀ ਆ ਉਹ ਲੋਡ ਕਰਕੇ ਤੁਰਦੀ ਹੋਵੇ, ਠੀਕ ਹੈ ਨਾ। ਸੋ ਇਹ ਕੋਈ ਆਪਣਾ ਨਹੀਂ ਹੈਗਾ, ਇਹ ਹੈਗਾ ਕਿ ਠੀਕ ਹੈ ਡੈਫੀਨੇਟਲੀ ਜਿਹੜੀਆਂ ਜਿਹੜਾ ਸ਼ਿਪਰ ਹੈਗਾ ਉਹ ਕੋਈ ਨਾ ਕੋਈ ਰਾਹ ਲੱਭਦਾ ਰਹਿੰਦਾ ਹੈਗਾ ਕਿ ਕਿੱਥੇ ਉਹਨੂੰ ਥੋੜੇ ਮਨੀ ਸੇਵ ਹੋ ਸਕਦੀ ਹੈ, ਤੇ ਸਮ ਟਾਈਮ ਡਜ਼ ਹੈਪਨ। ਪਰ ਜਿਹੜਾ ਇਸ ਵੇਲੇ ਨਿਊਜ਼ ਹੈਗੀ ਆ ਕਿ ਜਿਹੜੀ ਮਾਰਚ ਦਾ ਮਹੀਨਾ ਹੈਗਾ, ਇਹ ਬਿਗੇਸਟ ਡਰੋਪ ਆਇਆ ਹੈਗਾ ਟਨੇਜ ਦੇ ਵਿੱਚ, ਟਰੱਕ ਟਨੇਜ ਦੇ ਵਿੱਚ, ਜਿਹੜੀ ਕਿ ਟਰੱਕਾਂ ਦੇ ਉੱਤੇ ਜਾਂਦੀ ਆ। ਇਹ 2020 April ਤੋਂ ਬਾਅਦ ਦਾ ਸਾਰਿਆਂ ਨਾਲੋਂ ਬਿਗੇਸਟ ਡਰੋਪ ਹੈਗਾ ਫॉर ਹਾਈ ਟਰੱਕ ਟਨੇਜ ਦਾ, ਜਿਹੜਾ ਹੈਗਾ 5% ਦਾ ਡਰੋਪ ਹੋਇਆ ਹੈਗਾ। ਸੀਜ਼ਨਲੀ ਐਡਜਸਟ ਹੁੰਦਾ ਆ। ਈਵਨ ਲਾਸਟ ਈਅਰ ਜਿਹੜਾ ਸੀਗਾ 118 ਸੀਗਾ ਤੇ ਇਸ ਵਾਰੀ 111 ਹੈਗਾ। ਸੋ 5% ਦਾ ਡਰੋਪ ਜਿਹੜਾ ਕਾਫੀ ਹੁੰਦਾ ਹੈਗਾ। ਸੋ ਇਸ ਕਰਕੇ ਜਿਹੜੀ ਮਾਰਕੀਟ ਹੈਗੀ ਆ ਸੌਫਟ ਹੈਗੀ ਅਜੇ ਵੀ, ਕਿਉਂਕਿ ਹੋਮ ਜਿਹੜੇ ਘਰ ਬਣਦੇ ਨਵੇਂ, ਉਹਨਾਂ ਦੇ ਵਿੱਚ ਗਿਰਾਵਟ ਆਈ ਹੈਗੀ ਆ। ਘਰ ਨਵੇਂ ਥੋੜੇ ਘੱਟ ਬਣ ਰਹੇ ਹੈਗੇ ਆ। ਰੀਟੇਲ ਸੇਲਸ ਘਟੀਆਂ ਹੈਗੀਆਂ, ਉਹਦੇ ਕਰਕੇ ਵੀ ਰੀਟੇਲ ਦੇ ਆਰਡਰ ਜਿਹੜੇ ਘਟੇ ਹੈ, ਡੈਫੀਨੇਟਲੀ ਉਹਨੇ ਟਰੱਕਿੰਗ ਦੇ ਉੱਤੇ ਫਰਕ ਪਾਉਣਾ ਹੈਗਾ। ਥੋੜੀ ਜਿਹੀ ਕਪੈਸਿਟੀ ਠੀਕ ਹੋਈ ਹੈਗੀ ਆ, ਥੋੜੀ ਜਿਹੀ ਕਪੈਸਿਟੀ ਜਿਹੜੀ ਆ ਉਹ ਮਤਲਬ ਘਟੀ ਹੈਗੀ ਆ। ਸੋ ਇਸ ਕਰਕੇ ਕੁਛ ਇੱਕ ਬੈਲੈਂਸ ਆਊਟ ਹੋਇਆ ਹੈਗਾ, ਪਰ ਸਟਿਲ ਮਾਰਕੀਟ ਜਿਹੜੀ ਆ ਬਹੁਤ ਸੌਫਟ ਹੈਗੀ ਆ। ਆਪਣੇ ਕੈਲੀਫੋਰਨੀਆ ਜਿਹੜਾ ਵੈਸਟ ਕੋਸਟ ਹੈਗਾ, ਇਹਦੇ ਵਿੱਚੋਂ ਕਹਿ ਲਓ ਵੀ ਆਪਣੀ ਜਿਹੜੀ ਪ੍ਰੋਡਿਊਸ ਮਾਰਕੀਟ ਹੈਗੀ ਆ, ਪ੍ਰੋਡਿਊਸ ਦਾ ਕੰਮ ਹੈਗਾ, ਇਹ ਵੀ ਮੱਠਾ ਹੈਗਾ। ਜੇ ਉਸ ਢੰਗ ਦੇ ਨਾਲ ਨਹੀਂ ਚੱਲ ਰਿਹਾ ਹੈਗਾ, ਕਿਉਂਕਿ ਆਪਾਂ ਦੇਖ ਰਹੇ ਹਾਂ ਇਸ ਵੇਲੇ ਕਿ ਅੱਜ ਦੀ ਤਰੀਕ ਹੁਣ April 20 ਦੀ ਤਰੀਕ ਲੱਗ ਗਿਆ, ਆਪਾਂ ਪਹੁੰਚ ਗਏ ਹਾਂ। ਪਰ ਸਟਿਲ ਜਿਹੜਾ ਅਜੇ ਮੌਸਮ ਹੈਗਾ, ਜੇ ਸਟਿਲ ਜੈਕਟਸ ਪਾ ਕੇ ਆ ਰਹੇ ਹੈਗੇ ਆ, ਤੇ ਮੇਰੇ ਖਿਆਲ ਆਮ ਨਾਰਮਲ ਸਮਿਆਂ ਦੇ ਵਿੱਚ ਜਿਹੜਾ April 20 ਦਾ ਸਮਾਂ ਹੈਗਾ, ਕਾਫੀ ਗਰਮੀ ਹੋ ਜਾਂਦੀ ਹੈ। ਸੋ ਸਟਿਲ ਅਜੇ ਠੰਡ ਹੈਗੀ ਆ, ਅਜੇ ਸਟਿਲ ਸਵੇਰੇ ਸ਼ਾਮ ਨੂੰ ਕੋਲਡ ਹੁੰਦੀ ਆ। ਸੋ ਉਹ ਵੀ ਜਿਹੜੀ ਆ ਫਰਕ ਪਾਉਂਦੀ ਆ ਕਾਫੀ ਪ੍ਰੋਡਿਊਸ ਉੱਤੇ ਆ। ਸੋ ਮਾਰਕੀਟ ਜਿਹੜੀ ਆ, ਓਵਰਆਲ ਮਾਰਕੀਟ ਜਿਹੜੀ ਆ ਉਹ ਅਜੇ ਸੌਫਟ ਹੈਗੀ ਆ। ਅਜੇ ਮਾਰਕੀਟ ਉਸ ਹਿਸਾਬ ਦੇ ਨਾਲ ਜਿਹੜੀ ਇਸ ਟਾਈਮ ਤੇ ਹੋਣੀ ਚਾਹੀਦੀ ਹੈ ਉਹ ਹੈ ਨਹੀਂ ਜੀ।